अस्सलाम वालेकुम। मेरा पिंड मेरा पंजाब चैनल के नाल मैं तेरा वीर मुहम्मद रवीर लो बेली। अज असीं पहुंचे हाँ एक ऐसे पिंड है जिहड़ा 99% मसीहां दा यंगसनाबाद 371 ਚੱਕ। इस पिंड नूं जिला लगदा ननकाना साहब। इहदे नाल ही मार्टनपुर साडे जिहड़े वीवर ने साडे मसीह वीर बहुत ज़्यादा सानूं फेसबुक यूट्यूब ते टिकटॉक ते कमेंट्स बड़े करते हैं कि यार साडे पिंड नहीं तुसीं पांदे, साडे चर्च नहीं विखांदे। ते अज असीं पहुंच गए जिन्हां दे पिंड। चलो चलने तुहानूं पूरा पिंड भी विखा दिंदे आ ते पिंड दे इतिहास बारे भी दस्सने नाल पूरा चर्च जिहड़ा अंदरों बाहरों तुहानूं विखाने आ। जिहड़े बड़े इतिहासक ने तकरीबन 150 तो 200 साल पुराने दोवें चर्च तुहानूं विखाने आ। आज चलने पिंड। लो भी मित्रों तुहानूं विखाण लगे हुण पूरा पिंड ते नाल इतिहास बारे दस्सण लगे हां। असे वीर ने इरफान भाई ने सानूं जिहड़ा कमेंट कीता जी कमेंट ते पहुंचे हैं ਤੇ ਮੈਂ ਤੁਹਾਨੂੰ ਹੁਣ ਆਪਣਾ ਪਿੰਡ ਵਿਖਾਉਣ ਜਾ ਰਹੇ ਹਾਂ ਜਨਾਬੇ ਅੱਲਾ। ਇਹ ਅਸੀਂ ਉਸੇ ਤਾਰੀਖੀ ਚਰਚ ਤੋਂ ਨਿਕਲਣ ਲੱਗੇ ਹਾਂ। ਚਰਚ ਦੀ ਦਾਈਂ ਤਰਫ ਤੋਂ ਇੱਕ ਰਸਤੇ ਤੋਂ ਬਾਹਰ ਇਹ ਅਸੀਂ ਸੜਕ ਤੇ ਚੜ ਗਏ ਹਾਂ। ਜਿਹੜਾ ਦੂਸਰਾ ਪਿੰਡ ਸਾਡਾ ਯੰਗਸਨਾਬਾਦ ਔਰ ਮਾਟਲਪੁਰ ਦੋ ਮਸੀਹੀ ਪਿੰਡ ਮਸ਼ਹੂਰ ਨੇ। ਇਹ ਜਨਾਬੇ ਅੱਲਾ ਅਸੀਂ ਆ ਗਏ ਹਾਂ ਉੱਥੇ ਉਸ ਸੜਕ ਤੇ। ਇੱਥੋਂ 2.5-3 ਕਿਲੋਮੀਟਰ ਦੇ ਫਾਸਲੇ ਤੇ ਉਹ ਪਿੰਡ ਹੈ। ਉਹ ਅੱਗੋਂ ਦਾਇਆ ਮੋੜ ਹੈ। ਇਹ ਅੰਦਰ ਨੂੰ ਜਨਾਬੇ ਅੱਲਾ ਇਹ ਉਹ ਰਹਾਇਸ਼ਗਾਹ ਸੀ ਡਾਕਟਰ JW ਯੰਗਸਨ ਸਾਹਿਬ ਦੀ। अच्छा ਇਹ ਅੱਜ ਵੀ ਉਹੀ ਤਾਰੀਖੀ ਇਮਾਰਤ ਹੈ, ਕਾਇਮ ਹੈ। ਠੀਕ ਹੈ। ਇਹ ਉੱਥੇ ਇੱਥੇ ਹੁਣ ਪਾਦਰੀ ਸਾਹਿਬ ਜਿਹੜੇ ਪਾਸਵਾਨ ਇੰਚਾਰਜ ਨੇ ਸਾਡੇ ਪਾਦਰੀ ਇਮਰਾਨ ਗੁਲ ਸਾਹਿਬ और बड़े खूबसूरत और बड़े अजीम खादर ने, बड़े अच्छे इंसानी अखलाकी तौर पर बड़े खूबसूरत उस्ताद और रहबर रहनुमा ने बड़े ਜਿਹੜੇ ਹਰ ਤਰ੍ਹਾਂ ਦੇ ਨਾਲ ਮੁਆਸ਼ਰੇ ਨੂੰ ਗਾਉਂ ਨੂੰ ਹਰ ਤਰ੍ਹਾਂ ਦੇ ਇੰਤਸ਼ਾਰ ਮੁਆਸ਼ਰਤੀ ਬੇਜ਼ਾਬਤਗੀ और बद अखलाकियां तो यकीनी तौर पर बड़े खूबसूरत तरीके ਨਾਲ सिखाते हैं। ਇਹ ਜੀ ਸਾਡੇ ਪਿੰਡ ਦਾ ਕੁੜੀਆਂ ਵਾਲਾ ਸਕੂਲ ਹੈ 8ਵੀਂ ਤੱਕ ਜਿਹੜਾ ਹੈ ਗਵਰਨਮੈਂਟ ਗਰਲਸ ਐਲੀਮੈਂਟਰੀ ਸਕੂਲ ਯੰਗਸਨਾਬਾਦ। ਸਾਡੀਆਂ ਬੇਟੀਆਂ ਬੱਚੀਆਂ ਇੱਥੋਂ ਤਾਲੀਮ ਦੇ ਜ਼ੇਵਰ ਤੋਂ ਆਰਾਸਤਾ ਹੁੰਦੀਆਂ ਨੇ। ਉਸ ਤੋਂ ਅੱਗੇ ਫਿਰ ਆਪੋ ਆਪਣੀ ਜ਼ਿੰਦਗੀ ਦੀਆਂ ਰਾਹਾਂ ਤੇ ਗਾਮਜ਼ਨ। ਇਹ ਉਹ ਜਨਾਬੇ ਮੁਹਤਰਮ ਪਹਿਲਾ ਮੋੜ ਸਾਡੇ ਪਿੰਡ ਦਾ ਜਿਹੜਾ ਮਾਟਨਪੁਰ ਨੂੰ ਰਸਤਾ ਜਾਂਦਾ ਹੈ। ਇਹ ਉਹਦਾ ਰਸਤਾ ਹੈ। ਇੱਥੋਂ 2.5-3 ਕਿਲੋਮੀਟਰ ਦੇ ਦੂਰ ਮਾਟਨਪੁਰ ਪਿੰਡ ਹੈ ਤੇ ਇਹ ਅਸੀਂ ਆਪਣੇ ਪਿੰਡ ਦਾ ਹਜੇ ਬਾਹਰੋਂ ਬਾਹਰ ਤੁਹਾਨੂੰ बाहर वाली फिरनी ਨਜ਼ਾਰਾ ਕਰਵਾ ਰਹੇ ਹਾਂ। ए देखो जी ਇਹ ਸਾਰੇ नज़ारे चेक करो पिंडां दे नज़ारे। ਬਿਲਕੁਲ ਬਿਲਕੁਲ ਜਨਾਬ ਹੈ ਪਿੰਡਾਂ ਦਾ ਪੂਰਾ ਪਿੰਡਾਂ ਵਾਲਾ ਦੇਸੀ ਮਾਹੌਲ ਹੈ। ਹਜੇ ਤੱਕ ਉਹ ਬੜੇ ਖੂਬਸੂਰਤ ਉਹ ਜ਼ਾਬਤੇ ਜਿਹੜੇ ਬਜ਼ੁਰਗਾਂ ਨੇ ਕਾਇਮ ਕੀਤੇ ਨੇ ਉਹਨਾਂ ਜ਼ਾਬਤਿਆਂ ਦੇ ਅੰਦਰ ਬੰਦ ਹੈ ਸਾਡਾ ਪਿੰਡ ਜਨਾਬ। ਉਸ ਮੁਆਸ਼ਰਤੀ ਮੁਹੱਬਤਾਂ ਹੈ ਵੇਖੋ ਜਨਾਬੇ ਆਲਾ ਬਾਹਰ ਆਮ ਬੈਠੇ ਨੇ ਦੋਵਾਂ ਦੇ ਘਰ ਨਜ਼ਦੀਕ ਨੇ ਔਰ ਇਹੋ ਹੀ ਮੁਹੱਬਤਾਂ ਦਾ ਇਨਸਾਨ ਦੀਆਂ ਦਾ ਵੇਖੋ ਇੱਕ ਵਾਜ਼ਿਹ ਨਮੂਨਾ ਹੈ। ਕਿਉਂਕਿ ਇਨਸਾਨ ਨੂੰ ਖੁਸ਼ਬਸ਼ ਇਹ ਜਨਾਬੇ ਮੁਹਤਰਮ ਇੱਕ ਪ੍ਰਾਈਵੇਟ ਮੈਟ੍ਰਿਕ ਸਕੂਲ ਹੈ ਸਾਡਾ ਹਾਈ ਸਕੂਲ ਹੈ ਸਾਲੋਮਨ ਕਾਨਵੈਂਟ ਗਰਲਸ ਹਾਈ ਸਕੂਲ ਹੈ ਉਹਦਾ ਮਰਕਜ਼ੀ ਦਰਵਾਜ਼ਾ ਹੈ। ਠੀਕ ਹੈ। ਇੱਥੋਂ ਸਾਡੀਆਂ ਬਹੁਤ ਸਾਰੀਆਂ ਬੇਟੀਆਂ ਨੇ ਜਿਹੜੀਆਂ ਤਾਲੀਮ ਦੇ ਜ਼ੇਵਰ ਤੋਂ ਆਰਾਸਤਾ ਹੋ ਕੇ ਸ਼ੋਭਾ ਤਿਬ ਔਰ ਬੇਸ਼ੁਮਾਰ ਐਸੀ जगह तो अपनिया सरकारी तौर पे और बढ़िया खूबसूरत खिदमात के अंदर वो हिस्सा अपना पूरा अदा कर रहे हैं। बाकी तुहानूं थोड़ी जी इतिहास बारे मैं दसना वा कि 160 दुकानां तकरीबन पिंड च ते 850 घर है। तुसीं ये कह सकते हो कि पिंड यंगसनाबाद जिहड़ा है ये मसीहां दी मलकीयत ला लो कि मसीह इत्थे ज़्यादा ने, सब तो ज़्यादा जिहड़े अपने मसीह वीर ने। यानी 98% या 95% कह सकते इत्थे जिहड़े क्रिश्चियन ने ते 5% मुसलमान ने। 9 इत्थे जिहड़े चर्च ने तुसीं इत्थे देख सकते 9 चर्च ने, 9 तकरीबन वध हो सकते 9 तो कन्फर्म ने। एक जिहड़ा वड्डा चर्च 1947 तो पहलां दा जिहड़ा तुहानूं पहले विखाया। बाकी जिहड़े देखो चौक च पहुंच गए ते गलियां बड़ियां तगड़ियां ने जी, बड़े खुले बाजार ने और रेहड़ियां वेखो साफ सुथरा माहौल। जेड़े बाजार च तुसीं जाओगे ਉੱਥੇ ਤੁਹਾਨੂੰ ਮਾਲ ਡੰਗਰ ਪੱਠੇ ਦੱਥੇ ਵਾਲਾ ਇੱਕ ਅਸਲ 'ਚ ਨਾ ਸਰ ਜੀ ਤਨਵੀਰ ਸਾਹਿਬ ਇੱਕ ਹੋਰ ਵੀ ਬੜਾ ਸਾਡਾ ਨਾ ਕੁਦਰਤੀ ਤੌਰ ਤੇ ਇੱਕ ਮੁਆਸ਼ਰਤੀ ਅਲਮੀਆ ਕਿ ਅਸੀਂ ਨਾ ਦੌਰ ਦੀ ਉਸ ਨਜ਼ਾਕਤ ਤੇ ਅਪੜੇ ਪਏ ਆ ਕਿ ਜਿੱਥੇ ਬੜੀਆਂ ਸਾਰੀਆਂ ਮੁਸ਼ਕਿਲਾਤ ਨੇ ਜਿਹੜੀਆਂ ਸਭਨੀ ਥਾਈਂ ਇੱਕ ਜੈਸੀਆਂ ਨੇ। ਇਹ ਦੁਕਾਨਾਂ ਪਿੰਡਾਂ ਦੀਆਂ ਸਾਡੀਆਂ ਨਾਨਾਂ ਵਾਲੀ ਦੁਕਾਨ ਹੈ। ਹਾਂਜੀ ਇਹ ਵੇਖੋ ਸਬਜ਼ੀ ਵਾਲੀ ਦੁਕਾਨ ਹੈ। ਇਹ ਸਬਜ਼ੀ ਵਾਲੀ ਤੰਦੂਰ ਨੇ। ਇਹ ਅੱਗੇ ਅਸੀਂ ਚੌਕ 'ਚ ਇਹ ਦੇਖੋ। ਹਾਂਜੀ ਇਹ ਹੁਣ ਅਸੀਂ ਜਾ ਰਹੇ ਜਨਾਬ ਜਿਹੜੀ ਮਸਜਿਦ ਹੈ ਪਿੰਡ ਦੇ ਵਿੱਚ। ਤੁਸੀਂ ਮੰਨੋਗੇ ਕਿ ਜਦੋਂ ਥੋੜੇ ਜਿਹੇ ਘਰ ਪਿੰਡ ਦੇ ਵਿੱਚ ਆਬਾਦ ਹੋਏ ਨਾ ਤੇ ਸਾਡੇ ਲੋਕਾਂ ਨੇ ਸੋਚਿਆ ਕਿ ਇਹਨਾਂ ਨੂੰ ਪਰੇਸ਼ਾਨੀ ਦੀ ਕਿਉਂ ਜ਼ਰੂਰਤ ਪੇਸ਼ ਪਰੇਸ਼ਾਨ ਕਿਉਂ ਹੋਣ ਨਮਾਜ਼ ਪੜਨ ਲਈ। ਔਰ ਸਾਡੇ گاؤں ਦੇ ਲੋਕਾਂ ਨੇ ਖੁਦ ਇਹ ਮਸਜਿਦ ਤਾਮੀਰ ਕਰਵਾ ਕੇ ਦਿੱਤੀ। ਇਹ ਵੇਖੋ ਇਹ ਕੋਈ ਬਾਹਰ ਇੱਕ ਸਾਈਡ ਤੇ ਵੀ ਨਹੀਂ, ਇਹ گاؤں ਦੇ ਮਰਕਜ਼ੀ ਦਰਮਿਆਨੀ ਹਿੱਸੇ ਦੇ ਅੰਦਰ ਮੌਜੂਦ ਹੈ।
ਇਹ ਮਸਜਿਦ ਹੈ ਜਨਾਬ ਪਿੰਡ ਦੀ। ਲੋ ਜੀ ਆ ਗਏ ਅਸੀਂ ਮਸਜਿਦ ਕੋਲ ਹਾਂ ਤੇ ਫਿਰ ਇਹ ਬਾਹਰ ਹੁਣ ਜਿਹੜਾ ਰੰਗ ਹੋਇਆ ਵੀ ਇਹ ਵੀ ਗਾਉਂ ਦੇ ਨੰਬਰਦਾਰ ਸਾਹਿਬ ਨੇ, ਇਹ ਉਸ ਫੈਮਿਲੀ ਨੇ ਪੇਂਟ ਕਰਵਾ ਕੇ ਦਿੱਤਾ। ਫਿਰ ਉੱਤੇ ਨਵੀਂ ਤਾਮੀਰ ਸ਼ੁਰੂ ਹੋ ਗਈ। ਫਿਰ ਮਤਲਬ ਕਿ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਗਰਮੀਆਂ ਨੇ, ਜਿਸ ਤਰ੍ਹਾਂ ਇਰਫਾਨ ਕਿੰਨੀਆਂ ਮਸਜਿਦਾਂ ਨੇ? ਇਹ ਸਾਡੇ ਪਿੰਡ 'ਚ 3 ਮਸਜਿਦਾਂ ਤਿੰਨ ਮਸਜਿਦਾਂ ਨੇ। ਹਾਂਜੀ। ਕਦੀ ਕੋਈ ਲੜਾਈ ਲੜਾਈ ਮਸਜਿਦ ਨੇ ਕੋਈ ਨਹੀਂ, ਕਦੀ ਕੋਈ ਮਸਬੀ ਲੜਾਈ ਨਹੀਂ ਹੋਈ। ਇਹ ਇੱਕ ਕਮਿਊਨਿਟੀ ਦਾ ਰਹਿ ਰਹੇ। ਬਿਲਕੁਲ ਬਿਲकुल ਬਿਲਾ ਸ਼ੁਬਾ ਮਰੇ ਜੀਏ ਤੇ ਜਨਾਬੇ ਆਲਾ ਅਸੀਂ ਬੜੀ ਮੁਹੱਬਤ ਔਰ ਬੜੇ ਅਸੀਂ ਖੁਸ਼ ਸਲੂਬੀ ਔਰ ਬੜੇ ਹੁਸਨ ਸਲੂਕ ਦੇ ਨਾਲ ਰਹਿ ਰਹੇ ਹਾਂ, ਕਿਉਂਕਿ ਇਹ ਸਾਡੇ ਇਹ ਦੁਕਾਨ ਇਸ ਤਰ੍ਹਾਂ ਦੀ ਮੁਹੱਬਤ ਹੈ। ਇਹ ਦੁਕਾਨ ਤੇ ਅਸੀਂ ਰੁਕਨੇ ਆ, ਬੱਟ ਦੀ ਦੁਕਾਨ ਹੈ ਜਨਾਬ, ਸੋਰੀ ਬੱਟ ਦੀ ਦੁਕਾਨ ਹੈ। ਉਹ ਜੀ ਆ ਗਏ ਅਗਲੇ ਚੌਕ 'ਚ। ਠੀਕ ਹੈ ਜੀ, ਇੱਥੇ ਸਾਫ ਸੁਥਰਾ ਵਾਲੇ ਆ ਵੇਖੋ, ਸਾਫ ਸੁਥਰਾ ਵਾਲੇ ਲੱਗੇ ਹੋਏ ਆ, ਸੁੱਟਦੇ ਪਏ ਨੇ ਆਪਣਾ ਲਿਆ ਕੇ ਪਿੰਡ ਦੇ ਵਿੱਚ ਕੂੜਾ ਕਾੜਾ ਸਾਰਾ। ਇਹ ਛੱਪੜ 47 ਤੋਂ ਪਹਿਲਾਂ ਦਾ। ਹਾਂਜੀ, ਤੇ ਤੁਹਾਨੂੰ ਦੱਸਦੇ ਚੱਲੀਏ ਜੀ ਇਹਦੇ ਨਾਲ ਨਾਲ ਪਿੰਡ ਕਿਹੜੇ ਨੇ। ਇਹਦੇ ਨਾਲ ਗਵਾਂਢੀ ਪਿੰਡ ਹੈ ਖੱਬੇ ਹੱਥ ਸਾਡੇ ਨਾਲ ਗਵਾਂਢੀ ਪਿੰਡ ਬਟਵਾ ਚੱਕ ਜੇ, ਉਸ ਦਾ ਚੱਕ ਬਟਵਾ। ਹਾਂਜੀ, ਉਸ ਦੇ ਨਾਲ ਪੈੜੇ ਵਾਲੀ ਜੇ, ਸਾਹਮਣੇ ਵੇਖਿਆ ਜਾਏ 559 ਦਾਈ ਤਰਫ ਤੇ ਰੀਸ਼ਾਂ ਵਾਲਾ ਵੇ, ਇਧਰੋਂ ਸਾਹਿਬ ਵਾਲਾ, ਸਰਦਾਰ ਵਾਲਾ, ਛੋਟਾ ਪੰਚਕ, ਇਹ ਸਾਰੇ ਸਾਡੇ ਨਵਾਹੀ ਪਿੰਡ ਨੇ ਜਨਾਬ। ਔਰ ਸਾਰੇ ਆਪਸ ਦੇ ਵਿੱਚ ਬੜੇ ਹੁਸਨ ਇਤਫਾਕ ਦੇ ਨਾਲ ਰਹਿ ਰਹੇ ਨੇ। ਅਸੀਂ ਬਚਪਨ ਦੀ ਇੱਥੇ ਦੀ ਜੰਮਪਲ, ਸਾਡੇ ਦਾਦਾ ਪੜਦਾਦਾ, ਔਰ ਅਸੀਂ ਅੱਜ ਤੱਕ ਕੋਈ ਮਜ਼ਹਬੀ ਲੜਾਈ ਸਾਡੇ ਪਿੰਡਾਂ ਦੇ ਵਿੱਚ ਨਹੀਂ ਦੇਖੀ। ਤੇ ਭਾਜੀ ਆਪਣਾ ਇਰਫਾਨ ਭਾਈ ਜੀ ਜੀ, ਇਰਫਾਨ ਮੁਕੰਮਲ ਨਾਮ ਦੱਸਿਆ ਮੈਨੂੰ? ਇਰਫਾਨ ਮੰਜ਼ੂਰ ਜੀ ਭਾਈ, ਇਰਫਾਨ ਮੰਜ਼ੂਰ। ਤੇ ਜਦੋਂ ਆਪਣਾ ਵੱਡਾ ਦਿਨ ਆਉਂਦਾ ਜੀ ਜੀ, ਕਿਵੇਂ ਦਾ ਮਨਾਇਆ ਜਾਂਦਾ? ਬੜਾ ਖੂਬਸੂਰਤ। ਇਹ ਜਿੱਦਾਂ ਹੀ ਇਧਰੋਂ ਖੱਬੇ ਪਾਸੇ ਵੇਖੀਏ ਤੇ ਇਹ ਵੀ ਸਿੱਧਾ ਸੜਕ ਮੇਨ ਰੋਡ ਤੇ ਜਾਂਦੀ ਹੈ। ਤੁਹਾਨੂੰ ਪਿੰਡ ਦਾ ਗਰਾਊਂਡ ਬਹਾਨੇ ਆ ਇਸ ਦਫਾ ਜੀ। ਇਸਲਾਮ ਸਰ ਜੀ, ਉਹ यहाँ आ गया कब्रिस्तान। ये देखो लिखा हुआ है, ये कब्रिस्तान यकसन मेमोरियल चर्च ऑफ पाकिस्तान सियालकोट बैसल की ज़ेरे सरफरस्ती है। तो ਤੁਹਾਨੂੰ पता चल गया तकरीबन हर ਜਿਹੜੀ ਕਬਰ ਦੇ ਉੱਤੇ ਸਲੀਬ ਦਾ ਨਿਸ਼ਾਨ ਜਿਹੜਾ ਬਣਿਆ ਹੋਇਆ। ਹਾਂਜੀ, ਇਹ ਵੇਖੋ ਪਿੰਡ ਨਾ ਦੇ ਫਿਰ ਇਰਫਾਨ ਮੰਜ਼ੂਰ ਭੁੱਲ ਜਾਂਦਾ, ਅੱਜ ਯਾਦ ਨਹੀਂ ਆਪਣਾ। ਇਰਫਾਨ ਭਾਈ ਹੁਣ ਕਿੱਧਰ ਲੈ ਕੇ ਜਾ ਰਹੇ? ਹੁਣ ਜਨਾਬ ਇਹ ਸਾਡੇ ਪਿੰਡ ਦਾ ਖੂਹ ਵਾਲਾ ਚੌਕ ਹੈ। ਇੱਥੇ ਇੱਕ ਵਕਤ ਦੇ ਵਿੱਚ ਕਦੀ ਖੂਹ ਹੁੰਦਾ ਸੀ। ਇਹਦਾ ਮਤਲਬ ਹੁੰਦਾ ਸੀ ਕਿ ਫਿਰ 47 ਤੋਂ ਪਹਿਲਾਂ ਹੋਣਾ। ਹਾਂਜੀ, ਔਰ ਉਸ ਤੋਂ ਬਾਅਦ ਵੰਡ ਤੋਂ ਪਹਿਲੇ ਇਹ ਡੇਰਾ ਹੈ ਨੰਬਰਦਾਰ ਸਾਹਿਬ ਦਾ ਜੀ, ਜਿਹੜਾ ਨੰਬਰਾਂ ਦਾ ਡੇਰਾ ਬੜਾ ਮਸ਼ਹੂਰ ਹੈ। ਤੇ ਹੁਣ ਤੇ ਵਕਤ ਦੇ ਨਾਲ ਹਰ ਥਾਂ ਤੇ ਉਹ ਬੈਠਕਾਂ ਨਹੀਂ ਰਹੀਆਂ, ਪਤਾ ਕਦੀ ਆ ਵੀ ਡੇਰਾ ਬੜਾ। ਲਓ ਜੀ, ਇਹ ਸਾਡੇ ਪਿੰਡ ਦਾ ਖੂਹ ਵਾਲਾ ਚੌਕ ਹੈ। ਅੱਛਾ ਅੱਛਾ, ਇਹ ਜਗ੍ਹਾ ਤੇ ਖੂਹ ਸੀ? ਇਹ ਜਗ੍ਹਾ ਤੇ ਖੂਹ ਸੀ, ਯਾਦਗਾਰ ਬਣਾ ਦਿੱਤੀ ਗਈ। ਹਾਂਜੀ, ਇੱਥੇ ਲੇਕਿਨ ਇੱਕ ਯਾਦਗਾਰ ਬਣਾ ਦਿੱਤੀ ਗਈ ਹੈ। ਇਸ ਯਾਦਗਾਰ ਨੂੰ ਯੰਗਸਨ ਟਾਵਰ ਦਾ ਨਾਮ ਦੇ ਦਿੱਤਾ ਗਿਆ ਹੈ। ਅੱਛਾ ਅੱਛਾ, ਹਾਂਜੀ, ਇਹਨੂੰ ਕਹਿੰਦੇ ਯੰਗਸਨ ਟਾਵਰ। ਹਾਂਜੀ। ਅੱਛਾ ਅੱਛਾ, ਇਹ ਮੁਹਤਰਮ ਬੰਦ ਕਰ ਦੋ। ਇੱਥੇ ਪਹਿਲੇ ਨੰਬਰ ਤੇ ਜਨਾਬ ਇੱਥੇ ਖੂਹ ਹੁੰਦਾ ਸੀ। ਗਾਉਂ ਦੇ ਲੋਕ ਇੱਥੋਂ ਪਾਣੀ ਭਰਦੇ ਸਨ ਤੇ ਇੱਥੇ ਖੂਹ ਹੁੰਦਾ ਸੀ। ਇਹ ਵੇਖੋ, ਇਹਨੂੰ ਇਸ ਤਰ੍ਹਾਂ ਸਾਰੇ ਬਾਜ਼ਾਰ ਲੱਗਦੇ ਨੇ ਮੇਨ ਇਸ ਪਿੰਡ ਨੂੰ। ਇਸ ਤੋਂ ਅੱਗੇ ਇੱਕ ਚੌਕ ਹੈ ਮਰਕਜ਼ੀ। ਔਰ ਯੰਗਸਨ ਸਾਹਿਬ ਨੇ ਜਦੋਂ ਇਹਦੀ ਵੰਡ ਕੀਤੀ ਹੈ, ਉਹਨਾਂ ਨੇ ਇਹਦੀ ਖੂਬਸੂਰਤ ਕੀਤੀ ਹੈ ਕਿ ਜਿਵੇਂ ਜਿਵੇਂ ਇਹ ਲੋਕਾਂ ਨੂੰ ਇਹ ਜਗ੍ਹਾ ਮਿਲੀਆਂ ਨੇ, ਉਹਨਾਂ ਦੀਆਂ ਪੈਲੀਆਂ, ਉਹਨਾਂ ਦੇ ਮਰੱਬਿਆਂ ਦੇ ਬੰਨਿਆਂ ਤੋਂ ਉਹਨਾਂ ਦੀ ਵੰਡ ਵੀ ਇਸੇ ਤਰ੍ਹਾਂ ਦੀ ਸੀ। ਪਤਾ ਹੁੰਦਾ ਸੀ ਕਿ ਜਿਹਦਾ ਇੱਥੋਂ ਇਸ ਤਰ੍ਹਾਂ ਘਰ ਹੈ ਤੇ ਉਹਦੀ ਪੈਲੀ ਵੀ ਉੱਥੋਂ ਇੰਜ ਨਾਲ ਹੀ ਗਵਾਂਢ ਪੈਲੀ ਦਾ ਵੀ। ਉਹਨਾਂ ਨੇ ਐਡੀ ਖੂਬਸੂਰਤ ਮੁਆਸ਼ਰੇ ਦੀ ਤਨਜ਼ੀਮ ਇੱਥੇ ਕੀਤੀ। ਔਰ ਬੜੇ ਹੁਣ ਪਿੰਡ ਦਾ ਨੰਬਰਦਾਰ ਕੌਣ ਹੈ? ਹੁਣ ਪਿੰਡ ਦੇ ਨੰਬਰਦਾਰ ਚੌਧਰੀ ਰਣਜੀਤ ਲਾਲ ਨੰਬਰਦਾਰ, ਜਿਨ੍ਹਾਂ ਦੇ ਇੱਥੇ ਕ੍ਰਿਸਚੀਅਨ ਨੇ ਨਾ? ਹਾਂਜੀ, ਮਸੀਹੀ ਨੇ। यंगसनाबाद चर्च तकरीबन 13-14 ने। 13-14 हाँ जी, पर मेन यंगसनाबाद दा चर्च जड़ा वो यंगसन मेमोरियल चर्च यंगसनाबाद। क्योंकि यंगसनाबाद दा बुनियादी ते पहला चर्च ते फिर यंगसनाबाद दे फाउंडर ने चर्च बनाया डॉक्टर JW यंगसन साहब ने। ਪਿੰਡ ਦਾ ਨਾਮ ਹੀ ਮੇਰੇ ਖਿਆਲ ਯੰਗਸਨ। हाँ जी, ਉਹਨਾਂ ਦੇ ਨਾਂ ਤੋਂ ਹੀ ਹੈ ਯੰਗਸਨ ਸਾਹਿਬ। ਅੱਛਾ, ਇੱਥੇ ਆਪਣੇ ਮਸੀਹ ਜਿਹੜੇ ਨੇ ਕਮਿਊਨਿਟੀ ਦੇ ਅਸੀਂ 95% ਕਹਿ ਸਕਦੇ ਪਿੰਡ? हाँ जी, 95% ਨੇ। हाँ जी, ਕਿਉਂਕਿ ਇੱਥੇ ਦੱਸਦੇ ਵੇ ਦੋ ਤਿੰਨ ਮਸਜਿਦਾਂ ਵੀ ਨੇ ਮੁਸਲਮਾਨ ਯਾਨੀ ਇੱਕ ਮਸਜਿਦ ਹੈ। हाँ जी, ਇੱਕ ਮਸਜਿਦ ਹੈ। ਯੰਗਸਨਾਬਾਦ ਦੇ ਨੰਬਰਦਾਰ ਚੌਧਰੀ ਚੰਦੂ ਲਾਲ, ਡਿਪਟੀ ਸਪੀਕਰ ਪੰਜਾਬ ਅਸੈਂਬਲੀ, ਉਹਨਾਂ ਨੇ ਆਪਣੇ ਨਾਲ ਜਿਹੜਾ ਉਹ ਕੁਝ ਮੁਸਲਮਾਨ ਫੈਮਲੀਆਂ ਲਿਆਂਦੀਆਂ ਸਨ। ਜਿਹੜੀਆਂ ਫੈਮਲੀਆਂ ਉਹਨਾਂ ਲਿਆਂਦੀਆਂ ਸਨ, ਉਹ ਉਹਨਾਂ ਦੇ ਕੰਮ ਕਰਨ ਲਈ ਕੁਝ ਘੁਮਿਆਰ, ਜਲਾਏ ਵਗੈਰਾ, ਕੁਰੈਸ਼ੀ ਵਗੈਰਾ ਸਨ। ਤੇ ਉਹਨਾਂ ਨੇ ਇੱਕ ਮਸਜਿਦ ਜਿਹੜੀ ਪਿੰਡ ਦੇ ਵਿੱਚ ਉਹਨਾਂ ਨੇ ਚੌਧਰੀ ਚੰਦੂ ਲਾਲ ਸਾਹਿਬ ਨੇ ਬਣਵਾ ਕੇ ਦਿੱਤੀ ਸੀ। ਅੱਛਾ, ਹਾਂਜੀ। ਲੋ ਦੇਖੋ ਜੀ, ਅਸੀਂ ਅਕਸਰ ਮੈਂ ਗੱਲ ਕਰਦਾ ਰਹਿਣਾ ਵਾਂ
ਕਿ ਜਿਵੇਂ ਅਸੀਂ ਸਿੱਖ ਸਰਦਾਰਾਂ ਨੇ ਮਸਜਿਦਾਂ ਬਣਾਈਆਂ, ਮੁਸਲਮਾਨਾਂ ਕਈਆਂ ਨਾਲ ਰਲ ਕੇ ਜਿਹੜੇ ਗੁਰਦੁਆਰੇ ਸਾਹਿਬ ਬਣਵਾਏ। ਭਾਈ ਯਾਰੀ ਦੱਸਦੇ ਪਏ ਨੇ ਕਿ ਭਾਈ ਜਿਵੇਂ ਆਪਣਾ ਤਾਰਕ ਹੈ ਪਾਸਟਰ ਸਾਹਿਬ ਨੇ, ਆਪਣੇ ਕ੍ਰਿਸਚੀਅਨ ਵੀਰ ਨੇ, ਸਾਡੇ ਪਾਕਿਸਤਾਨੀ ਕਮਿਊਨਿਟੀ ਦੇ ਨੇ, ਉਹ ਜੇ ਕਹਿ ਰਹੇ ਨੇ ਕਿ ਜਿਹੜੇ ਜਿਨ੍ਹਾਂ ਲਿਆਂਦਾ, ਜਿਨ੍ਹਾਂ ਨੇ ਨਾਂ ਦੱਸਿਆ ਕਿ ਉਹ ਮੁਸਲਮਾਨ ਨੇ, ਲੇਕਿਨ ਉਹ ਜਿਹੜੇ ਆਪਣੇ ਉਹ ਕ੍ਰਿਸਚੀਅਨ ਨੇ, ਲੇਕਿਨ ਜਿਹੜੇ ਮੁਸਲਮਾਨਾਂ ਨੂੰ ਉਹ ਜਿਵੇਂ ਹਰ ਪਿੰਡ ਦੇ ਵਿੱਚ ਲਵਾਰ ਤਰਖਾਨ ਜਿਹੜੇ ਜਿਹਨੂੰ ਅਸੀਂ ਕੰਮੀ ਕਹਿੰਦੇ ਨੇ, ਕੰਮਾਂ ਦੇ ਨਾਂ ਤਾਂ ਕੰਮੀ ਹੈ ਜੀ, ਸਾਰੇ ਅੱਛੇ ਨੇ, ਤੇ ਉਹਨਾਂ ਨੂੰ ਲਿਆਂਦਾ ਕਿ ਚਲੋ ਕੰਮਕਾਰ ਪਿੰਡ ਦਾ ਕਰਨ ਕਰਕੇ ਨਾਲ ਆਪਣੇ ਜਿਹੜੇ ਲਿਆਂਦੇ, ਉਹ ਫਿਰ ਉਹਨਾਂ ਮਸਜਿਦ ਨਾਲ ਰਲ ਕੇ ਉਹਨਾਂ ਮਸਜਿਦ ਬਣਵਾਈ। ਤੇ ਬੜੀ ਅੱਛੀ ਗੱਲ ਹੈ ਜੀ। ਹਾਂ ਵੀ ਮਿੱਤਰ ਪਿਆਰਿਓ, ਕਿਵੇਂ ਦਾ ਲੱਗਾ ਅੱਜ ਦਾ ਜਿਹੜਾ ਵਲੋਗ ਤੁਹਾਨੂੰ? ਸਾਰਾ ਪਿੰਡ ਜੰਕਸ਼ਨਾਬਾਦ ਜਿਹੜਾ ਸਾਰਾ ਵਹਾਤਾ ਆਪਣੇ ਕ੍ਰਿਸਚੀਅਨ ਮਸੀਹ ਵੀਰਾਂ ਦਾ। ਤੇ ਭਾਈ ਇਰਫਾਨ ਮਨਜ਼ੂਰ ਸਾਹਿਬ, ਇਹਨਾਂ ਦਾ ਕਮੈਂਟ ਸੀ, ਇਹਨਾਂ ਨੇ ਕਮੈਂਟ ਦੇ ਹੀ ਇਹਨਾਂ ਦੇ ਪਿੰਡਾਂ 'ਚ ਪਹੁੰਚੇ ਸੀ ਤੇ ਇਹਨਾਂ ਸਾਨੂੰ ਸਾਰੇ ਪਿੰਡ ਦਾ ਵਿਜ਼ਿਟ ਕਰਵਾਇਆ ਤੇ ਇੱਕ ਚੀਜ਼ ਜਿਹੜੀ ਸਾਨੂੰ ਇਤਿਹਾਸਕ ਨਾਲ ਦੱਸੀ ਵੀ। ਤੇ ਵੀਡੀਓ ਅੱਛੀ ਲੱਗੀ ਲਾਈਕ ਕਮੈਂਟ ਲਾਜ਼ਮਾ ਕਰਿਆ ਕਰੋ। ਤੇ ਮੈਂ ਮਸ਼ਕੂਰ ਹਾਂ ਜੀ ਭਾਜੀ ਇਰਫਾਨ ਮਨਜ਼ੂਰ ਦਾ ਤੇ ਇਰਫਾਨ ਮਨਜ਼ੂਰ ਆਜਜ਼, ਇਹਨਾਂ ਦਾ ਮੈਂ ਕਮੈਂਟ ਵੀ ਤੁਹਾਨੂੰ ਸ਼ੋਅ ਕਰਾ ਰਿਹਾ, ਮੇਰੇ ਸਾਹਮਣੇ ਨਜ਼ਰ ਆ ਰਿਹਾ ਸਕਰੀਨ ਤੇ। ਇਹਨਾਂ ਸਾਨੂੰ ਕਮੈਂਟ ਕੀਤਾ ਸੀ, ਇਹਨਾਂ ਸਾਨੂੰ ਦੱਸਿਆ ਕਿ ਜਿਹੜਾ ਆਪਣਾ ਜਿਹੜਾ ਇੱਥੇ ਜੰਕਸ਼ਨ ਮੈਮੋਰੀਅਲ ਚਰਚ ਜੰਕਸ਼ਨਾਬਾਦ ਵਾਲਾ ਜਿਹੜਾ ਕਿ ਬਹੁਤ ਪੁਰਾਣਾ, ਇੱਥੇ 1882 ਨੇ ਲਿਖਿਆ ਸੀ, ਤਕਰੀਬਨ 1882 ਨਹੀਂ 1890 ਤੱਕ ਤਕਰੀਬਨ ਤੁਸੀਂ ਲਾ ਲਓ ਕਿ ਉਦੋਂ ਦਾ ਚਰਚ। ਅਸੀਂ ਪਹੁੰਚ ਗਏ ਚਰਚ ਦੇ ਬਿਲਕੁਲ ਸਾਹਮਣੇ ਜਿੱਥੋਂ ਵਲੌਗ ਆਪਾਂ ਸਟਾਰਟ ਕੀਤਾ ਹੋਇਆ ਸੀ। ਤੇ ਇਹਨਾਂ ਦਾ ਮੈਂ ਮਸ਼ਕੂਰ ਹਾਂ ਜੀ, ਇਹਨਾਂ ਨੇ ਸਾਨੂੰ ਜਿਹੜਾ ਪੂਰਾ ਪਿੰਡ ਦਾ ਵਿਜ਼ਿਟ ਕਰਵਾਇਆ। ਤੇ ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਲਾਜ਼ਮਨ ਕਰਦਾ ਤੇ ਸ਼ੇਅਰ ਲਾਜ਼ਮਨ ਕਰਿਆ ਕਰੋ ਵੀਡੀਓ ਵੱਧ ਤੋਂ ਵੱਧ, ਤੁਹਾਡੀ ਮਿਹਰਬਾਨੀ। ਤੁਹਾਨੂੰ ਪਤਾ ਇੰਨੀ ਗਰਮੀ ਦੇ ਵਿੱਚ ਜਿਹੜਾ ਉਹ ਗਲੀ ਗਲੀ ਫਿਰਨਾ, ਬਾਜ਼ਾਰ ਫਿਰ ਕੇ ਤੁਹਾਨੂੰ ਜਿਹੜੀ ਉਹ ਹਿਸਟੋਰੀਕਲ ਚੀਜ਼ਾਂ ਦੱਸਣੀਆਂ ਨਾਲ ਵਿਖਾਣੀਆਂ, ਤੇ ਉਹਦੇ ਵਾਸਤੇ ਇਹਨਾਂ ਦਾ ਕੰਮ ਤੁਸੀਂ ਕਰ ਸਕਦੇ, ਕਮੈਂਟ ਕਰਦੇ ਕਰੋ ਯਾਰ, ਤੇ ਸ਼ੇਅਰ ਵੀਡੀਓ ਵੱਧ ਤੋਂ ਵੱਧ ਕਰਿਆ ਕਰੋ ਕਿ ਉਸ ਪਿੰਡ ਵਾਲੇ ਕਮ ਸੇ ਕਮ ਜਿਹੜੇ ਵੀਡੀਓ ਵੇਖ ਸਕਣ, ਜਾਂ ਉਹ ਪਿੰਡੋਂ ਜਿਹੜੇ 47 ਤੋਂ ਪਹਿਲਾਂ ਗਏ ਨੇ ਚੜ੍ਹਦੇ ਪੰਜਾਬ ਚਲੇ ਗਏ, ਉਹ ਆਪਣਾ ਪਿੰਡ ਵੇਖ ਸਕਣ ਤੇ ਉਹਨਾਂ ਦੇ ਇਹਨਾਂ ਨਾਲ ਜਿਹੜਾ ਰੂਹ। ਔਰ ਮੈਂ ਬਾਰਹਾ ਦੱਸਾਂਗਾ ਕਿ ਇਹ ਉਹ ਲੋਕ ਨੇ ਕਿ ਜਿਹੜੇ ਇਸ ਧਰਤੀ ਔਰ ਇਸ ਮਿੱਟੀ ਨਾਲ ਪਿਆਰ ਕਰਨ ਵਾਲੇ ਲੋਕ। ਬਿਲਕੁਲ ਜੀ ਬਿਲਕੁਲ। ਔਰ ਤੁਸੀਂ ਭਾਈ ਇਹਨਾਂ ਦੇ ਚੈਨਲ ਨੂੰ ਜ਼ਰੂਰ ਲਾਈਕ ਕਰੋ, ਸਬਸਕ੍ਰਾਈਬ ਕਰੋ, ਫਾਲੋ ਕਰੋ। ਔਰ ਜੇ ਮੈਂ ਆਪਣੀ ਆਈਡੀ ਤੇ ਸਾਫ਼ ਤੌਰ ਤੇ ਜੀ ਲਿਖਿਆ ਡੋਂਟ ਫਾਲੋ ਮੀ, ਕਿਉਂਕਿ ਮੈਂ ਟਿਕਟੋਕ ਜਦੋਂ ਚੀਜ਼ਾਂ ਨਹੀਂ ਸਨ, ਮੈਂ ਉਦੋਂ ਵੀ ਲਿਖਦਾ ਸਾਂ, ਮੈਂ ਹੁਣ ਵੀ ਲਿਖਣਾ, ਮੈਂ ਇਸ ਮਿੱਟੀ ਲਈ ਲਿਖਣਾ, ਮੈਂ ਲਿਖਣਾ ਸਾਂ ਔਰ ਮੈਂ ਲਿਖਦੇ ਆ ਰਹਿਣਾ ਜੀ। ਔਰ ਮੇਰੇ ਵੱਲੋਂ ਬੜਾ ਸੋਹਣਾ ਤੁਹਾਨੂੰ ਜਨਾਬ ਵੈਲਕਮ, ਖੁਸ਼ ਆਮਦੀਦ। ਹੁਣ ਅਸੀਂ ਤੁਹਾਨੂੰ ਆਓ ਚਾਹ ਪਿਲਾਉਂਦੇ ਆ, ਬੜੀ ਮਿਹਰਬਾਨੀ ਮੌਕਾ ਦੋ ਸਰ। ਮੈਨੂੰ ਬੜੀ ਖੁਸ਼ੀ ਹੋਈ ਹੈ, ਮੈਂ ਬੜਾ ਆਜ਼ਾਦ ਮਹਿਸੂਸ ਕਰਨਾ ਵਾ ਕਿ ਮੈਂ ਕਮੈਂਟ ਕੀਤਾ ਸੀ ਔਰ ਕੁਦਰਤੀ ਤੌਰ ਤੇ ਸਾਡੀ ਮੁਲਾਕਾਤ ਮੁਮਕਿਨ ਹੋ ਸਕੀ। ਭਾਈ ਜਾਨ ਜਿਹੜੇ ਤੁਹਾਨੂੰ ਨਹੀਂ, ਤੁਸੀਂ ਸਾਡੇ ਵੀਰ ਹੋ, ਅਸੀਂ ਫਾਲੋਅਰ ਨਹੀਂ ਸਮਝਦੇ, ਆਪਣੇ ਸਬਸਕ੍ਰਾਈਬਰ ਨਹੀਂ ਸਮਝਦੇ, ਅਸੀਂ ਇੱਕ ਆਪਣੀ ਇੰਨੀ ਸਮਝੋ ਕਿ ਫੈਮਿਲੀ ਸਮਝਦੇ ਜਿਹੜੇ ਸਾਡੇ ਵੇਖਣ ਵਾਲੇ ਨੇ। ਅਸੀਂ ਇਹਨਾਂ ਨੂੰ ਕਹਿੰਦੇ ਸਾਡੇ ਫੈਨ ਨੇ ਫਲਾਣ, ਨਹੀਂ, ਸਾਡੇ ਵੀਰ ਨੇ, ਉਹ ਜਿਹੜੇ ਫੀਮੇਲ ਨੇ ਉਹ ਸਾਡੀ ਭੈਣਾਂ ਨੇ, ਧੀਆਂ ਨੇ, ਮਾਵਾਂ ਨੇ, ਠੀਕ ਨਾ। ਸਾਨੂੰ ਕੋਈ ਵੀ ਕਮੈਂਟ ਕਰਦਾ, ਤੁਸੀਂ ਵੀ ਨਹੀਂ, ਜਿੰਨੇ ਵੀ ਕਮੈਂਟਸ ਕਰਦੇ ਨੇ ਅਸੀਂ ਸਾਰੇ ਕਮੈਂਟਸਾਂ ਦਾ ਸਕਰੀਨਸ਼ਾਟ ਲੈ ਲਈਦਾ। ਜ਼ਰੂਰ ਕੋਸ਼ਿਸ਼ ਕਰੀਏ ਉੱਥੇ ਜਾ ਕੇ ਵਕਤਨ ਫਕਤਨ ਜਦੋਂ ਵੀ ਸਾਡਾ ਟਾਈਮ ਲੱਗ ਜਾਏ, ਅੱਗੇ ਪਿੱਛੇ ਟਾਈਮ ਹੋ ਸਕਦਾ, ਲੇਕਿਨ ਲਾਜ਼ਮਨ ਉਸ ਦੀ ਹਿਸਟੋਰੀਕਲ ਜਿਹੜੀ ਉਹਨੂੰ ਜਾ ਕਵਰ ਕਰਨ ਦੀ ਕੋਸ਼ਿਸ਼ ਕਰੀਦਾ। ਆਪਣੇ ਪੰਜਾਬ ਖਾਨ ਦਾ, ਆਪਣਾ ਪੰਜਾਬੀ ਕਲਚਰ ਖਾਨ ਦਾ ਕੋਸ਼ਿਸ਼ ਕਰੀਦੀ ਹੈ। ਲਓ ਜੀ, ਮੁਹੱਬਤ ਹੈ ਆਪਣੀ ਗੱਲ ਹੈ ਕਿ ਤੁਸੀਂ ਪੰਜਾਬ ਦੀ ਉਹਨਾਂ ਚੀਜ਼ਾਂ ਨੂੰ ਇਸ ਤਰ੍ਹਾਂ ਆਪਣੇ ਕਲਮਬੰਦ ਕਰਦੇ ਹੋ ਕਿ ਤੁਸੀਂ ਪਿਆਰ ਕਰਦੇ ਹੋ, ਔਰ ਅਸੀਂ ਵੀ ਇਸ ਧਰਤੀ ਨਾਲ ਪਿਆਰ ਕਰਨ ਵਾਲੇ ਲੋਕ ਹਾਂ। ਤੇ ਜਨਾਬ ਤੁਹਾਡੇ ਵੀ ਆਉਣ ਦਾ ਸਰ ਜੀ ਬੜਾ ਸ਼ੁਕਰੀਆ, ਬੜਾ ਹੀ ਅੱਛਾ ਲੱਗਾ ਕਿ ਤੁਸੀਂ। ਲਓ ਜੀ, ਮਿਲਦੇ ਇੱਕ ਨਵੀਂ ਵੀਡੀਓ ਕਿਸੇ ਨਵੇਂ ਪਿੰਡ 'ਚ ਨਵੀਂ ਥਾਂ ਤੱਕ। ਸਾਨੂੰ ਦਿਓ ਇਜਾਜ਼ਤ, ਰੱਬ ਰੱਖਾ ਜੀ।